ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਜ਼ਬੂਰ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਿਫਾ ਦਿੰਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਜਵਾਬੀ ਪੜ੍ਹਾਈ। ਯਰਮੀਆ, ਯਸਾਇਆ। ਖੁਦਾਵੰਦ ਇਸਰਾਈਲ ਦਾ ਰੱਬ ਇੰਜ ਆਖਦਾ ਹੈ ਭਈ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਨੇ ਕਿਤਾਬ ਵਿੱਚ ਲਿਖ, ਕਿਉਂ ਜੇ ਮੈਂ ਤੇਰੇ ਨਾਲ ਵਾਂ, ਖੁਦਾਵੰਦ ਆਖਦਾ ਏ। ਇਸ ਲਈ ਭਈ ਖੁਦਾਵੰਦ ਇੰਜ ਆਖਦਾ ਏ ਭਈ ਤੇਰੀ ਖਸਤਗੀ ਲਾ ਇਲਾਜ ਤੇ ਤੇਰਾ ਜ਼ਖਮ ਬਹੁਤ ਪੀੜ ਵਾਲਾ ਏ। ਤੇਰਾ ਹਮਾਇਤੀ ਕੋਈ ਨਹੀਂ ਜਿਹੜਾ ਤੇਰੇ ਦਾਰੂ ਪੱਟੀ ਕਰੇ। ਤੇਰੇ ਕੋਲ ਕੋਈ ਸ਼ਿਫਾ ਦੇਣ ਵਾਲੀ ਦਵਾਈ ਨਹੀਂ ਏ, ਕਿਉਂ ਜੇ ਮੈਂ ਫੇਰ ਤੈਨੂੰ ਸਿਹਤਮੰਦੀ ਤੇ ਤੇਰੇ ਜ਼ਖਮਾਂ ਤੋਂ ਸ਼ਿਫਾ ਦੇਵਾਂਗਾ। ਤੇ ਤੇਰੇ ਸਾਰੇ ਮੁੰਡੇ ਖੁਦਾਵੰਦ ਤੋਂ ਤਾਲੀਮ ਪਾਣਗੇ ਤੇ ਤੇਰੇ ਮੁੰਡਿਆਂ ਦੀ ਸਲਾਮਤੀ ਕਾਮਲ ਹੋਵੇਗੀ। ਤੂੰ ਰਾਸਤਬਾਜ਼ੀ ਨਾਲ ਪਾਇਦਾਰ ਹੋ ਜਾਵੇਂਗੀ, ਤੂੰ ਜ਼ੁਲਮ ਤੋਂ ਦੂਰ ਰਵੇਂਗੀ, ਕਿਉਂ ਜੇ ਤੂੰ ਬੇਖੌਫ ਹੋਵੇਂਗੀ ਤੇ ਦਹਿਸ਼ਤ ਤੋਂ ਦੂਰ ਰਵੇਂਗੀ, ਕਿਉਂ ਜੇ ਉਹ ਤੇਰੇ ਨੇੜੇ ਨਾ ਆਵੇਗੀ। ਕੋਈ ਹਥਿਆਰ ਜਿਹੜਾ ਤੇਰੇ ਖਿਲਾਫ ਬਣਾਇਆ ਜਾਵੇਗਾ ਕੰਮ ਨਾ ਆਵੇਗਾ, ਤੇ ਜਿਹੜੀ ਜ਼ਬਾਨ ਅਦਾਲਤ ਵਿੱਚ ਤੇਰੇ ਉੱਤੇ ਚਲੇਗੀ ਤੂੰ ਉਹਨੂੰ ਮੁਜਰਮ ਠਹਿਰਾਵੇਂਗੀ। ਖੁਦਾਵੰਦ ਆਖਦਾ ਏ, ਇਹ ਮੇਰੇ ਬੰਦਿਆਂ ਦੀ ਮਿਰਾਸ ਏ ਤੇ ਇਹਨਾਂ ਦੀ ਰਾਸਤਬਾਜ਼ੀ ਮੈਥੋਂ ਹੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਗਲੀਤੀਓਂ। ਐ ਭਰਾਵੋ, ਮੈਂ ਤੁਹਾਨੂੰ ਦੱਸ ਦੇਣਾ ਵਾਂ ਭਈ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਈ ਉਹ ਇਨਸਾਨ ਵਰਗੀ ਨਹੀਂ ਸੀ, ਕਿਉਂ ਜੇ ਉਹ ਮੈਨੂੰ ਇਨਸਾਨ ਵੱਲੋਂ ਨਹੀਂ ਪੜ੍ਹੀ ਤੇ ਨਾ ਮੈਨੂੰ ਸਿਖਾਈ ਗਈ ਸੀ, ਬਲਕਿ ਯਿਸੂ ਮਸੀਹ ਵੱਲੋਂ ਮੈਨੂੰ ਉਹਦਾ ਮੁਕਾਸ਼ਫਾ ਹੋਇਆ ਸੀ। ਮੁਕਾਸ਼ਫਾ। ਫਿਰ ਮੈਂ ਇੱਕ ਹੋਰ ਜ਼ੋਰ ਆਵਰ ਫਰਿਸ਼ਤੇ ਨੂੰ ਬੱਦਲ ਓੜੇ ਹੋਏ ਅਸਮਾਨ ਤੋਂ ਉਤਰਦੇ ਵੇਖਿਆ। ਉਹਦੇ ਸਿਰ ਉੱਤੇ ਧਨਕ ਸੀ ਤੇ ਉਹਦਾ ਮੁਖੜਾ ਸੂਰਜ ਵਾਂਗਰ ਸੀ ਤੇ ਉਹਦੇ ਪੈਰ ਅੱਗ ਦੇ ਸਤੂਨਾਂ ਵਾਂਗਰ, ਤੇ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਖੁੱਲੀ ਹੋਈ ਕਿਤਾਬ ਸੀ। ਉਹਨੇ ਆਪਣਾ ਸੱਜਾ ਪੈਰ ਤੇ ਸਮੁੰਦਰ ਉੱਤੇ ਰੱਖਿਆ ਤੇ ਖੱਬਾ ਖੁਸ਼ਕੀ ਉੱਤੇ, ਤੇ ਅਜਿਹੀ ਵੱਡੀ ਆਵਾਜ਼ ਨਾਲ ਚੀਖਿਆ ਜਿਵੇਂ ਸ਼ੇਰ ਧਾੜਦਾ ਏ। ਤੇ ਜਿਸ ਆਵਾਜ਼ ਦੇਣ ਵਾਲੇ ਨੂੰ ਮੈਂ ਅਸਮਾਨ ਉੱਤੇ ਬੋਲਦਿਆਂ ਸੁਣਿਆ ਸੀ, ਉਹਨੇ ਫਿਰ ਮੇਰੇ ਨਾਲ ਮੁਖਾਤਬ ਹੋ ਕੇ ਆਖਿਆ, ਜਾ ਉਸ ਫਰਿਸ਼ਤੇ ਦੇ ਹੱਥ ਵਿੱਚੋਂ ਜਿਹੜਾ ਸਮੁੰਦਰ ਉੱਤੇ ਤੇ ਖੁਸ਼ਕੀ ਉੱਤੇ ਖਲੋਤਾ ਏ, ਉਹ ਖੁੱਲੀ ਹੋਈ ਕਿਤਾਬ ਲੈ ਲੈ। ਫਿਰ ਮੈਂ ਉਸ ਫਰਿਸ਼ਤੇ ਦੇ ਕੋਲ ਜਾ ਕੇ ਆਖਿਆ ਭਈ ਇਹ ਨਿੱਕੀ ਕਿਤਾਬ ਮੈਨੂੰ ਦੇ ਦੇ। ਉਹਨੇ ਮੈਨੂੰ ਆਖਿਆ, ਇਹਨੂੰ ਖਾ ਲੈ, ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਇਸ ਲਈ ਮੈਂ ਨਿੱਕੀ ਕਿਤਾਬ ਫਰਿਸ਼ਤੇ ਦੇ ਹੱਥ ਵਿੱਚੋਂ ਲੈ ਕੇ ਖਾ ਗਿਆ। ਉਹ ਮੇਰੇ ਮੂੰਹ ਵਿੱਚ ਤੇ ਸ਼ਹਿਦ ਵਾਂਗਰ ਮਿੱਠੀ ਲੱਗੀ, ਪਰ ਜਦੋਂ ਮੈਂ ਉਹਨੂੰ ਖਾ ਗਿਆ ਤੇ ਮੇਰਾ ਢਿੱਡ ਕੌੜਾ ਹੋ ਗਿਆ। ਤੇ ਮੈਨੂੰ ਆਖਿਆ ਗਿਆ ਭਈ ਤੈਨੂੰ ਬਹੁਤ ਸਾਰੀਆਂ ਉਮਤਾਂ ਤੇ ਕੌਮਾਂ ਤੇ ਅਹਿਲੇ ਜ਼ਬਾਨ ਤੇ ਬਾਦਸ਼ਾਹਾਂ ਉੱਤੇ ਫਿਰ ਨਬੂਵਤ ਕਰਨਾ ਜ਼ਰੂਰ ਏ। ਯੂਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹਨੇ ਰਾਤ ਵੇਲੇ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਏ, ਕਿਉਂ ਜੇ ਜਿਹੜੇ ਮੁਅਜਜ਼ੇ ਤੂੰ ਵਿਖਾਉਣਾ ਏ ਕੋਈ ਬੰਦਾ ਨਹੀਂ ਵਿਖਾ ਸਕਦਾ ਜਦੋਂ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦੋਂ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਏ ਜਿਸਮ ਏ, ਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਏ ਰੂਹ ਏ। ਯਿਸੂ ਨੇ ਉਹਨੂੰ ਆਖਿਆ, ਬਨੀ ਇਸਰਾਈਲ ਦਾ ਉਸਤਾਦ ਹੋ ਕੇ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ। ਮੈਂ ਤੈਨੂੰ ਸੱਚ ਆਖਦਾ ਵਾਂ ਭਈ ਜੋ ਅਸੀਂ ਜਾਣਦੇ ਹਾਂ ਉਹ ਆਖਦੇ ਹਾਂ, ਤੇ ਜਿਹਨੂੰ ਅਸੀਂ ਵੇਖਿਆ ਏ ਉਹਦੀ ਗਵਾਹੀ ਦਿੰਦੇ ਹਾਂ, ਤੇ ਤੂੰ ਸਾਡੀ ਗਵਾਹੀ ਕਬੂਲ ਨਹੀਂ ਕਰਦਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਤੇ ਉਹਦੇ ਚੇਲੇ ਯਹੂਦੀਆ ਦੇ ਦੇਸ਼ ਵਿੱਚ ਆਏ, ਤੇ ਉਹ ਉੱਥੇ ਉਹਨਾਂ ਦੇ ਨਾਲ ਰਹਿ ਕੇ ਬਪਤਿਸਮਾ ਦੇਣ ਲੱਗਿਆ। ਤੇ ਯੂਹੰਨਾ ਵੀ ਸ਼ਾਲੀਮ ਦੇ ਨੇੜੇ ਐਨੂਨ ਵਿੱਚ ਬਪਤਿਸਮਾ ਦਿੰਦਾ ਸੀ। ਇਸ ਤਰ੍ਹਾਂ ਯੂਹੰਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਤਹਾਰਤ ਦੇ ਬਾਰੇ ਬਹਿਸ ਹੋ ਗਈ। ਉਹਨਾਂ ਨੇ ਯੂਹੰਨਾ ਦੇ ਕੋਲ ਆ ਕੇ ਆਖਿਆ, ਐ ਰੱਬੀ, ਜਿਹੜਾ ਬੰਦਾ ਯਰਦਨ ਦੇ ਪਾਰ ਤੇਰੇ ਨਾਲ ਸੀ
ਜਿਹਦੀ ਤੂੰ ਗਵਾਹੀ ਦਿੱਤੀ ਸੀ, ਵੇਖ ਉਹ ਬਪਤਿਸਮਾ ਦਿੰਦਾ ਏ ਤੇ ਸਾਰੇ ਉਹਦੇ ਕੋਲ ਆਉਂਦੇ ਨੇ। ਇਨਸਾਨ ਕੁਝ ਨਹੀਂ ਪਾ ਸਕਦਾ ਜਦ ਤੀਕਰ ਉਹਨੂੰ ਅਸਮਾਨ ਤੋਂ ਨਾ ਦਿੱਤਾ ਜਾਵੇ। ਜੋ ਕੁਝ ਉਹਨੇ ਵੇਖਿਆ ਤੇ ਸੁਣਿਆ ਉਹਦੀ ਗਵਾਹੀ ਦਿੰਦਾ ਏ ਤੇ ਕੋਈ ਉਹਦੀ ਗਵਾਹੀ ਨੂੰ ਨਹੀਂ ਮੰਨਦਾ। ਜਿਨ੍ਹੇ ਉਹਦੀ ਗਵਾਹੀ ਮੰਨ ਲਈ ਉਹਨੇ ਇਸ ਗੱਲ ਉੱਤੇ ਮੋਹਰ ਕਰ ਦਿੱਤੀ ਭਈ ਰੱਬ ਸੱਚਾ ਏ, ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਏ ਉਹ ਰੱਬ ਦੀਆਂ ਗੱਲਾਂ ਆਖਦਾ ਏ, ਇਸ ਲਈ ਭਈ ਉਹ ਰੂਹ ਨਾਪ ਕੇ ਨਹੀਂ ਦਿੰਦਾ। ਯੋਹੰਨਾ। ਫੀਸਾਂ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅਪੜ ਗਿਆ ਏ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ ਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ ਉਸੇ ਤਰ੍ਹਾਂ ਹੀ ਅਖੀਰ ਤੀਕਰ ਮੁਹੱਬਤ ਰੱਖਦਾ ਰਿਹਾ। ਯੋਹੰਨਾ। ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਭਈ ਤੂੰ ਕਿੱਥੇ ਜਾਣਾ ਏ, ਫਿਰ ਰਾਹ ਕਿਵੇਂ ਜਾਣੀਏ? ਯਿਸੂ ਨੇ ਉਹਨੂੰ ਆਖਿਆ, ਰਾਹ ਤੇ ਹੱਕ ਤੇ ਹਯਾਤੀ ਮੈਂ ਵਾਂ, ਕੋਈ ਮੇਰੇ ਵਸੀਲੇ ਦੇ ਬਗੈਰ ਪਿਓ ਦੇ ਕੋਲ ਨਹੀਂ ਆਉਂਦਾ। ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ ਕਿਉਂ ਜੇ ਨਾ ਉਹਨੂੰ ਵੇਖਦਾ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਪਰ ਮਦਦਗਾਰ ਯਾਨੀ ਪਾਕ ਰੂਹ ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਏ ਉਹ ਸਭ ਤੁਹਾਨੂੰ ਯਾਦ ਦਿਲਾਵੇਗਾ। ਯੋਹੰਨਾ। ਤੇ ਗਵਾਹੀ ਦੇਣ ਵਾਲੇ ਤਿੰਨ ਨੇ, ਰੂਹ ਤੇ ਪਾਣੀ ਤੇ ਲਹੂ, ਤੇ ਇਹ ਤਿੰਨੇ ਇੱਕ ਹੀ ਗੱਲ ਉੱਤੇ ਰਾਜ਼ੀ ਨੇ। ਮੈਂ ਤੁਹਾਨੂੰ ਜਿਹੜੇ ਰੱਬ ਦੇ ਪੁੱਤਰ ਉੱਤੇ ਈਮਾਨ ਲਿਆਏ ਹੋ ਇਹ ਗੱਲਾਂ ਇਸ ਲਈ ਲਿਖੀਆਂ ਭਈ ਤੁਹਾਨੂੰ ਪਤਾ ਹੋਵੇ ਭਈ ਹਮੇਸ਼ਾ ਦੀ ਹਯਾਤੀ ਰੱਖਦੇ ਹੋ। ਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਤੇ ਉਹਨੇ ਸਾਨੂੰ ਸਿਆਣ ਦਿੱਤੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹੀ ਏ। ਤਸਲੀਂਕੀਓ। ਇਸ ਲਈ ਅਸੀਂ ਬਿਲਾ ਨਾਗਾ ਰੱਬ ਦਾ ਸ਼ੁਕਰ ਕਰਦੇ ਹਾਂ ਭਈ ਜਦੋਂ ਰੱਬ ਦਾ ਪੈਗਾਮ ਸਾਡੇ ਰਾਹੀਂ ਤੁਹਾਡੇ ਕੋਲ ਅਪੜਿਆ ਤੇ ਤੁਸੀਂ ਉਹਨੂੰ ਬੰਦਿਆਂ ਦਾ ਕਲਾਮ ਸਮਝ ਕੇ ਨਹੀਂ ਬਲਕਿ ਜਿਵੇਂ ਅਸਲ ਵਿੱਚ ਹੈ ਏ ਰੱਬ ਦਾ ਕਲਾਮ ਜਾਣ ਕੇ ਮੰਨਿਆ ਤੇ ਉਹ ਤੁਹਾਡੇ ਵਿੱਚ ਜਿਹੜੇ ਈਮਾਨ ਲਿਆਏ ਹੋ ਤਾਸੀਰ ਵੀ ਕਰ ਰਿਹਾ ਏ। ਜ਼ਬੂਰ। ਐ ਖੁਦਾਵੰਦ ਤੂੰ ਧੰਨ ਏ, ਮੈਂ ਵਫਾਦਾਰੀ ਦੀ ਰਾਹ ਇਖਤਿਆਰ ਕੀਤੀ, ਤੇਰਾ ਕਲਾਮ ਮੇਰੇ ਪੈਰਾਂ ਲਈ ਚਰਾਗ ਤੇ ਮੇਰੀ ਰਾਹ ਲਈ ਰੋਸ਼ਨੀ ਏ। ਯਸਾਇਆ। ਖੁਦਾਵੰਦ ਰੱਬ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਤਾਂ ਜੋ ਮੈਂ ਜਾਣਾ ਭਈ ਕਲਾਮ ਦੇ ਰਾਹੀਂ ਕਿਵੇਂ ਥੱਕੇ ਹੋਇਆਂ ਦੀ ਮਦਦ ਕਰਾਂ। ਉਹ ਮੈਨੂੰ ਹਰ ਸਵੇਰ ਜਗਾਉਂਦਾ ਏ ਤੇ ਮੇਰਾ ਕੰਨ ਲਾਉਂਦਾ ਏ ਤਾਂ ਜੋ ਮੈਂ ਚੇਲਿਆਂ ਵਾਂਗਰ ਸੁਣਾ। ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ ਤੇ ਇਸ ਲਈ ਮੈਂ ਆਪਣਾ ਮੂੰਹ ਸੰਗ ਖਾਰ ਵਾਂਗਰ ਬਣਾਇਆ। ਯਰਮੀਆ। ਤੇਰਾ ਕਲਾਮ ਮਿਲਿਆ ਤੇ ਮੈਂ ਉਹਨੂੰ ਖਾ ਲਿਆ ਤੇ ਤੇਰੀਆਂ ਗੱਲਾਂ ਮੇਰੇ ਦਿਲ ਦੀ ਖੁਸ਼ੀ ਤੇ ਖੁਰਮੀ ਸੀ, ਕਿਉਂ ਜੇ ਐ ਖੁਦਾਵੰਦ ਫੌਜਾਂ ਦੇ ਰੱਬ ਮੈਂ ਤੇਰੇ ਨਾਂ ਤੋਂ ਅਖਵਾਨਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੰਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਦੀਆਂ ਹਯਾਤੀ ਸੱਚਾਈ ਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ਿਹਨੀ ਸ਼ਿਫਾ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਫੇ ਦੇ ਇਸਤਕਬਾਲੀਏ ਲਈ ਤਿਆਰ ਕਰ ਰਿਹਾ ਏ। ਇਹਦਾ ਅਸਲ ਰੂਹਾਨੀ ਏ ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ
यानी तसल्ली देण वाला ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਹੈ। ਲਿਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰੁਫ ਦੇਣ ਦਾ ਮਕਸਦ ਇਲਾਹੀ ਸ਼ਿਫਾ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਿਰ ਕਰਨਾ ਸੀ। ਮੁਕਾਸ਼ਫਾ ਦੋ ਹਿੱਸਿਆਂ ਨਾਲ ਬਣਿਆ ਹੈ। ਇੱਕ, ਅਕਲੀ ਸ਼ਿਫਾ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹੜਾ ਸਾਡੇ ਮਾਲਕ ਨੇ ਵਾਅਦਾ ਕੀਤਾ ਉਸ ਤਸੱਲੀ ਦੇਣ ਵਾਲੇ ਦੀਆਂ ਤਲੀਮਾਂ ਦੇ ਰਾਹੀਂ ਤੇ ਸਹੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। ਦੋ, ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ ਭਈ ਯਸੂ ਦੇ ਨਾਮ ਨਿਹਾਦ ਮੁਅਜਜ਼ੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਿਰ ਹੋਇਆ। ਇਸ ਅਸੂਲ ਦੀ ਕਾਰਕਰਦਗੀ ਸਾਇੰਸੀ ਤਰਤੀਬ ਦੀ ਅਬਦੀਅਤ ਤੇ ਹਸਤੀ ਦੇ ਤਸਲਸਲ ਵੱਲ ਇਸ਼ਾਰਾ ਕਰਦੀ ਏ। ਇੱਕ ਮਸੀਹੀ ਸਾਇੰਸਦਾਨ ਨੂੰ ਆਪਣੀ ਦਰਸੀ ਕਿਤਾਬ ਦੇ ਤੌਰ ਤੇ ਮੇਰੀ ਸਾਇੰਸ ਤੇ ਸਿਹਤ ਦੀ ਕਿਤਾਬ ਦੀ ਲੋੜ ਏ, ਤੇ ਇਸੇ ਤਰ੍ਹਾਂ ਉਹਦੇ ਸਾਰੇ ਤਾਲਬੇ ਇਲਮਾਂ ਤੇ ਮਰੀਜ਼ਾਂ ਨੂੰ ਵੀ। ਕਿਉਂ? ਪਹਿਲੀ ਗੱਲ, ਕਿਉਂ ਜੇ ਇਹ ਇਸ ਦੌਰ ਵਿੱਚ ਸੱਚ ਦੀ ਆਵਾਜ਼ ਏ ਤੇ ਇਹ ਕ੍ਰਿਸਚਨ ਸਾਇੰਸ ਜਾਂ ਸਿਆਣ ਦੇ ਰਾਹੀਂ ਸ਼ਿਫਾ ਦੀ ਸਾਇੰਸ ਦੇ ਪੂਰੇ ਬਿਆਨ ਨਾਲ ਬਣੀ ਏ। ਦੂਜੀ ਗੱਲ, ਕਿਉਂ ਜੇ ਇਹ ਪਹਿਲੀ ਕਿਤਾਬ ਸਮਝੀ ਗਈ ਏ ਜਿਹੜੀ ਕ੍ਰਿਸਚਨ ਸਾਇੰਸ ਦਾ ਪੂਰਾ ਬਿਆਨ ਰੱਖਦੀ ਏ, ਇਸ ਲਈ ਇਹਨੇ ਇਸ ਜ਼ਾਹਿਰ ਹੋਣ ਵਾਲੀ ਸਾਇੰਸ ਲਈ ਪਹਿਲੇ ਅਸੂਲ ਸਾਹਮਣੇ ਰੱਖੇ ਤੇ ਉਸ ਮੁਨਕਸ਼ਿਫ ਸੱਚਾਈ ਨੂੰ ਦਰਜ ਕੀਤਾ ਜਿਹੜੀ ਇਨਸਾਨੀ ਮਫਰੂਜ਼ਿਆਂ ਤੋਂ ਪਾਕ ਏ। ਦੂਜੇ ਕੰਮ ਜਿਨ੍ਹਾਂ ਨੇ ਇਸ ਕਿਤਾਬ ਦਾ ਨਾਂ ਕੀਤੇ ਬਗੈਰ ਇਹਦੇ ਵਿੱਚੋਂ ਕੁਝ ਨਾ ਕੁਝ ਲਿਆ ਏ, ਉਹਨਾਂ ਨੇ ਸਾਇੰਸ ਨੂੰ ਮਿਲਾਵਟ ਵਾਲੀ ਬਣਾ ਦਿੱਤਾ। ਤੀਜੀ ਗੱਲ, ਕਿਉਂ ਜੇ ਇਸ ਕਿਤਾਬ ਨੇ ਦੂਜੀਆਂ ਕਿਤਾਬਾਂ ਦੀ ਨਿਸਬਤ ਜ਼ਿਆਦਾ ਉਸਤਾਦਾਂ ਤੇ ਤਾਲਬੇ ਇਲਮਾਂ ਲਈ ਤੇ ਸ਼ਿਫਾ ਦੇਣ ਵਾਲੇ ਤੇ ਮਰੀਜ਼ਾਂ ਲਈ ਕੰਮ ਕੀਤੇ ਨੇ। ਭਾਵੇਂ ਇਹ ਸ਼ੁਮਾਰਾ ਆਪਣੇ ਅੰਦਰ ਸ਼ਿਫਾਈਆ ਸਿਆਣ ਦੀ ਪੂਰੀ ਸਾਇੰਸ ਰੱਖਦਾ ਏ, ਫਿਰ ਵੀ ਇਹ ਕਦੀ ਨਾ ਸਮਝੋ ਭਈ ਤੁਸੀਂ ਇਸ ਕਿਤਾਬ ਦਾ ਬਸ ਇੱਕ ਹਲਕਾ ਜਿਹਾ ਮੁਸ਼ਾਹਿਦਾ ਕਰਨ ਨਾਲ ਸਾਇੰਸ ਦੇ ਪੂਰੇ ਮਤਲਬ ਨੂੰ ਸਮਝ ਲਵੋਗੇ। ਇਸ ਕਿਤਾਬ ਨੂੰ ਪੜ੍ਹਨ ਦੀ ਲੋੜ ਏ ਤੇ ਸਾਇੰਸੀ ਸ਼ਿਫਾ ਦੇ ਅਸੂਲਾਂ ਦਾ ਇਜ਼ਹਾਰ ਕ੍ਰਿਸਚਨ ਸਾਇੰਸ ਦੀ ਰੂਹਾਨੀ ਨਿਉ ਉੱਤੇ ਪੱਕੇ ਤਰੀਕੇ ਨਾਲ ਤੁਹਾਨੂੰ ਲਾ ਦੇਵੇਗਾ। ਇਹ ਸਬੂਤ ਤੁਹਾਨੂੰ ਉਹਨਾਂ ਨਜ਼ਰੀਆਂ ਦੇ ਮੁੱਕਣ ਵਾਲੇ ਅਸਾਰ ਤੋਂ ਉੱਚਾ ਕਰਦਾ ਏ ਜਿਹੜੇ ਪਹਿਲੇ ਤੋਂ ਮੁੱਕ ਰਹੇ ਨੇ, ਤੇ ਤੁਹਾਨੂੰ ਹਸਤੀ ਦੀਆਂ ਉਹਨਾਂ ਰੂਹਾਨੀ ਅਸਲੀਅਤਾਂ ਨੂੰ ਸਮਝਣ ਦੇ ਕਾਬਲ ਬਣਾ ਦਿੰਦਾ ਏ ਜਿਹੜੀਆਂ ਹੁਣ ਤੀਕਰ ਲਾ ਹਾਸਲ ਤੇ ਜ਼ਾਹਰੀ ਤੌਰ ਤੇ ਮੱਧਮ ਸੀ। ਸੋਚਣ ਵਾਲਿਆਂ ਲਈ ਵੇਲਾ ਅੱਪੜ ਗਿਆ ਏ। ਇਲਾਹੀ ਸਾਇੰਸ ਨਵੀਂ ਮੈਂ ਪੁਰਾਣੀਆਂ ਮਸ਼ਕਾਂ ਵਿੱਚ ਜਾਨ ਨੂੰ ਮਾਦੇ ਵਿੱਚ ਤੇ ਨਾ ਹੀ ਲਾਮਹਿਦੂਦ ਨੂੰ ਮਹਿਦੂਦ ਵਿੱਚ ਪਾਉਂਦੀ ਏ। ਜਦੋਂ ਅਸੀਂ ਰੂਹ ਦੀਆਂ ਅਸਲੀਅਤਾਂ ਨੂੰ ਫੜ ਲੈਂਦੇ ਹਾਂ ਤੇ ਸਾਡੇ ਮਾਦੇ ਦੇ ਬਾਰੇ ਝੂਠੇ ਖਿਆਲ ਮੁੱਕ ਜਾਂਦੇ ਨੇ। ਪੁਰਾਣੇ ਅਕੀਦੇ ਨੂੰ ਬਾਹਰ ਕੱਢਣਾ ਚਾਹੀਦਾ ਏ, ਨਹੀਂ ਤੇ ਨਵਾਂ ਖਿਆਲ ਵਗ ਜਾਵੇਗਾ ਤੇ ਉਹ ਇਲਹਾਮ ਜਿਹਨੇ ਸਾਡਾ ਨੁਕਤਾ ਨਜ਼ਰ ਬਦਲਣਾ ਏ ਉਹ ਗਵਾਚ ਜਾਵੇਗਾ। ਹੁਣ ਮਾਜ਼ੀ ਵਾਂਗਰ ਸੱਚਾਈ ਬੁਰਾਈਆਂ ਨੂੰ ਬਾਹਰ ਕੱਢਦੀ ਏ ਤੇ ਬਿਮਾਰ ਨੂੰ ਸ਼ਿਫਾ ਦਿੰਦੀ ਏ। ਮਾਦੀ ਸ਼ਾਊਰ ਲਈ ਸਭ ਕੁਝ ਮਾਦੀ ਏ ਜਦ ਤੀਕਰ ਪਈ ਅਜਿਹੇ ਸ਼ਾਊਰ ਦੀ ਰੂਹ ਦੇ ਰਾਹੀਂ ਤਸਦੀਕ ਨਹੀਂ ਹੁੰਦੀ। ਬਿਮਾਰੀ ਨਾ ਤੇ ਤਸਵਰਾਤੀ ਏ ਨਾ ਗੈਰ ਅਸਲੀ, ਯਾਨੀ ਡਰਾਉਣ ਲਈ ਮਰੀਜ਼ ਦਾ ਝੂਠਾ ਫਹਿਮ ਏ। ਬਿਮਾਰੀ ਵਹਿਮ ਤੋਂ ਵੱਧ ਕੇ ਹੈ, ਇਹ ਪੱਕਾ ਯਕੀਨ ਏ। ਇਸ ਲਈ ਇਹ ਹਸਤੀ ਦੀ ਸੱਚਾਈ ਦੇ ਠੀਕ ਖਦਸ਼ੇ ਦੇ ਨਾਲ ਨਿਬੜਨਾ ਏ। ਜੇ ਸਾਇੰਸ ਵਿੱਚ ਓਪਰਾ ਇਲਮ ਰੱਖਣ ਵਾਲਿਆਂ ਵੱਲੋਂ ਮਸੀਹੀ ਸ਼ਿਫਾ ਨੂੰ ਜ਼ਲੀਲ ਕੀਤਾ ਜਾਂਦਾ ਏ ਤੇ ਇਹ ਬੇਇੱਜ਼ਤ ਕਰਨ ਵਾਲਾ ਫਿਤਨਾ ਬਣ ਜਾਂਦੀ ਏ, ਬਜਾਏ ਭਈ ਇਹ ਕਿਸੇ ਇਲਾਜ ਉੱਤੇ ਸਾਇੰਸੀ ਤੌਰ ਤੇ ਅਸਰ ਕਰੇ। ਇਹ ਹਰ ਲੂਲੇ ਲੰਗੜੇ ਤੇ ਬਿਮਾਰ ਬੰਦੇ ਉੱਤੇ ਜਵਾਬੀ ਗੋਲਾਬਾਰੀ ਕਰਨਾ ਸ਼ੁਰੂ ਕਰ ਦਿੰਦੀ ਏ ਤੇ ਓਪਰੇ ਤੇ ਠੰਡੇ ਲਹਿਜੇ ਦੇ ਇਸ ਦਾਅਵੇ ਦੇ ਨਾਲ ਤਸ਼ੱਦਦ ਕਰਦੀ ਏ ਭਈ ਤੁਹਾਨੂੰ ਕੋਈ ਬਿਮਾਰੀ ਨਹੀਂ। ਭਾਵੇਂ ਇਹ ਬਦਨੀਅਤੀ ਦੇ ਰਾਹੀਂ ਜਾਂ ਜਹਾਲਤ ਦੇ ਪਾਰੋਂ ਮੁਤਹਰਕ ਹੋਵੇ, ਇੱਕ ਝੂਠਾ ਕਾਰੀਗਰ ਸ਼ਰਾਰਤ ਵਾਲਾ ਕੰਮ ਕਰੇਗਾ ਤੇ ਖੁਦ ਸਰਬਤਕਾਰੀ ਦੀ ਨਿਸਬਤ ਜਹਾਲਤ ਬਹੁਤੀ ਨੁਕਸਾਨ ਦਿੰਦੀ ਏ, ਜਦ ਬਾਅਦ ਵਾਲੀ ਆਪਣੀ ਸ਼ੁਰੂ ਵਿੱਚ ਹੀ ਨਾਕਾਮੀ ਤੇ ਬਦਗੁਮਾਨੀ ਦਾ ਸ਼ਿਕਾਰ ਹੁੰਦੀ ਏ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਵੋ ਵੀ ਇਹ ਰੂਹਾਨੀ ਖਿਆਲ ਪਾਕ ਰੂਹ ਤੇ ਮਸੀਹੀ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਿਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਏ ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ ਤੇ ਲੋੜ ਤੋਂ ਬਹੁਤਾ ਤੇ ਘੇਰੇ ਵਿੱਚ ਲੈਂਦਾ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉ ਰੱਖਦਾ ਏ।
ਸਾਇੰਸੀ ਖਿਆਲ ਦੀ ਦੱਬੀ ਹੋਈ ਹਲਕੀ ਜਿਹੀ ਆਵਾਜ਼ ਜੱਗ ਦੇ ਦੂਰ ਦਰਾਜ਼ ਦੇ ਸਮੁੰਦਰ ਤੇ ਬਰੇ ਆਜ਼ਮ ਤਿਕਰ ਅਪੜਦੀ ਏ। ਸੱਚਾਈ ਦੀ ਨਾ ਸੁਣੀ ਜਾਣੀ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਝ ਏ ਜਿਵੇਂ ਸ਼ੇਰ ਧਾੜਦਾ ਏ। ਇਹ ਸਹਿਰਾ ਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ। ਇਹ ਬਦੀ ਦੀਆਂ 7 ਆਵਾਜ਼ਾਂ ਨੂੰ ਉਭਾਰਦੀ ਏ ਤੇ ਪੋਸ਼ੀਦਾ ਸੁਰਾਂ ਦੇ ਪੂਰੇ ਇਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਝੁੰਝਲਾਉਂਦੀ ਏ। ਤਦ ਸੱਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਜ਼ਾਹਰ ਕੀਤਾ ਜਾਂਦਾ ਏ। ਫਿਰ ਹਮਾਂਗੀ ਨਾਲ ਇੱਕ ਆਵਾਜ਼ ਚਲਾਏਗੀ, ਜਾ ਤੇ ਉਹ ਨਿੱਕੀ ਕਿਤਾਬ ਲੈ ਇਹਨੂੰ ਖਾ ਲੈ। ਇਹ ਤੇਰਾ ਢਿੱਡ ਤੇ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਾਂਗਰ ਮਿੱਠੀ ਲੱਗੇਗੀ। ਲੋਕੋ, ਅਸਮਾਨੀ ਅੰਜੀਲ ਦੀ ਫਰਮਾਬਰਦਾਰੀ ਕਰੋ, ਇਲਾਹੀ ਸਾਇੰਸ ਨੂੰ ਲਵੋ। ਸ਼ੁਰੂ ਤੋਂ ਅਖੀਰ ਤੀਕਰ ਇਸ ਕਿਤਾਬ ਨੂੰ ਪੜ੍ਹੋ, ਇਹਨੂੰ ਪੜ੍ਹੋ, ਇਹਦੇ ਉੱਤੇ ਅਮਲ ਕਰੋ। ਸ਼ੁਰੂ ਵਿੱਚ ਯਕੀਨਨ ਤੁਹਾਨੂੰ ਮਿੱਠੀ ਲੱਗੇਗੀ ਜਦੋਂ ਇਹ ਤੁਹਾਨੂੰ ਸ਼ਫਾ ਦਿੰਦੀ ਏ, ਪਰ ਜੇ ਤੁਹਾਨੂੰ ਇਹਦਾ ਜ਼ਾਇਕਾ ਕੌੜਾ ਲੱਗੇ ਤੇ ਸੱਚਾਈ ਉੱਤੇ ਬੁੜਬੁੜ ਨਾ ਕਰਿਓ। ਜਦ ਤੁਸੀਂ ਇਸ ਇਲਾਹੀ ਅਸੂਲ ਦੇ ਨੇੜੇ ਤੋਂ ਨੇੜੇ ਅਪੜਦੇ ਹੋ, ਜਦ ਤੁਸੀਂ ਇਸ ਇਲਾਹੀ ਅਸੂਲ ਦੇ ਬਦਨ ਨੂੰ ਖਾਂਦੇ ਹੋ, ਯਾਨੀ ਸੱਚਾਈ ਤੇ ਪਿਆਰ ਦੀ ਫਿਤਰਤ ਜਾਂ ਬੁਨਿਆਦੀ ਅਨਸਰਾਂ ਵਿੱਚ ਹਿੱਸਾ ਲੈਂਦਿਆਂ ਹੋਏ, ਤੇ ਹੈਰਾਨ ਜਾਂ ਗੈਰ ਮੁਤਮਿਨ ਨਾ ਹੋਵੋ, ਕਿਉਂ ਜੇ ਤੁਹਾਨੂੰ ਜ਼ਹਿਰ ਦਾ ਭਰਿਆ ਪਿਆਲਾ ਵੰਡਣਾ ਤੇ ਕੌੜੀ ਬੂਟੀਆਂ ਖਾਣੀਆਂ ਪੈਣਗੀਆਂ। ਕਿਉਂ ਜੇ ਪੁਰਾਣੇ ਇਸਰਾਈਲੀਆਂ ਨੇ ਪਾਸ਼ਕਾਈ ਖਾਣੇ ਦੇ ਵੇਲੇ ਗੁਲਾਮੀ ਤੋਂ ਈਮਾਨ ਤੇ ਉਮੀਦ ਦੇ ਐਲਡੋਰਾਡੋ ਵੱਲ ਇਸ ਖਤਰਨਾਕ ਸਫ਼ਰ ਦੀ ਪਹਿਲਾਂ ਹੀ ਤਸਵੀਰਕਸ਼ੀ ਕਰ ਲਈ ਸੀ। ਸਾਇੰਸ ਤੇ ਸਿਹਤ ਕਿਤਾਬ ਵਿੱਚ ਪਾਈ ਜਾਣ ਵਾਲੀ ਸਾਇੰਸ ਦੇ ਬਾਰੇ ਨਾ ਕਿਸੇ ਇਨਸਾਨ ਦੀ ਕਲਮ ਤੇ ਨਾ ਜ਼ਬਾਨ ਨੇ ਮੈਨੂੰ ਕੁਝ ਸਿਖਾਇਆ, ਤੇ ਕੋਈ ਜ਼ਬਾਨ ਜਾਂ ਕਲਮ ਇਹਨੂੰ ਤਰਕ ਨਹੀਂ ਕਰ ਸਕਦੀ। ਸ਼ਾਇਦ ਇਸ ਕਿਤਾਬ ਨੂੰ ਖੋਖਲੀ ਤਨਕੀਦ ਜਾਂ ਲਾਪਰਵਾਹ ਤੇ ਬਦਨੀਅਤ ਤਾਲਬੇ ਇਲਮਾਂ ਵੱਲੋਂ ਮਸਖ ਕੀਤਾ ਜਾਵੇ ਤੇ ਇਹਦੇ ਖਿਆਲਾਂ ਦੀ ਆਰਜ਼ੀ ਤੋਹੀਨ ਜਾਂ ਗਲਤ ਤਰਜਮਾਨੀ ਕੀਤੀ ਜਾਵੇ, ਪਰ ਪਛਾਣਨ ਤੇ ਇਜ਼ਹਾਰ ਕਰਨ ਲਈ ਸਾਇੰਸ ਤੇ ਸੱਚ ਇਹਦੇ ਵਿੱਚ ਹਮੇਸ਼ਾ ਮੌਜੂਦ ਰਹੇਗਾ। ਮੁਕੱਦਸ ਯੋਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।